situation in India massive, systematic and dangerous. United Nations Special Rapporteur on Minority Issues. ਉਹਨੇ ਕਿਹਾ ਜੀ ਸਟੈਡੀ ਲਗਾਤਾਰਤਾ ਨਾਲ ਔਰ ਅਲਾਰਮ ਕਿ ਘੰਟੀਆਂ ਵੱਜਣੀਆਂ ਚਾਹੀਦੀਆਂ ਨੇ ਜਿਵੇਂ ਉੱਥੇ ਘੱਟ ਗਿਣਤੀਆਂ ਦੇ ਹੱਕ ਖਤਮ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ। ਕਿਹਾ ਜੇ ਭਾਰਤ ਦੀ ਸਥਿਤੀ ਨੂੰ 3 ਲਫ਼ਜ਼ਾਂ 'ਚ ਬਿਆਨਣਾ ਹੋਏ ਤੇ ਉੱਥੇ ਮੈਸਿਵ ਲੈਵਲ ਦੇ ਉੱਤੇ ਜਿਹੜਾ ਹਨਨ ਹੋ ਰਿਹਾ ਸਿਸਟਮੈਟਿਕ ਵਿਉਂਤਬੰਦ। ਇਹ ਨਹੀਂ ਹੈ ਵੀ ਇੱਕ ਘਟਨਾ ਹੋਈ ਤਾਂ ਨਹੀਂ, ਬਿਲਕੁਲ ਉਹ ਬੈਠੇ ਨੇ ਨਾਗਪੁਰ ਦੇ ਜਿਹੜੇ ਖੜਪੇ ਸੱਪ ਨੇ ਹਿੰਦੂ ਤੋਂ ਵੀ। ਔਰ ਥਰਡਲੀ ਡੇਂਜਰਸ UN ਸਪੈਸ਼ਲ ਰਿਪੋਰਟਰ ਕਹਿ ਰਿਹਾ ਕਿ ਇੰਡੀਆ ਇਸ ਵੇਲੇ ਦੁਨੀਆ ਦਾ ਉਹ ਮੁਲਕ ਬਣਦਾ ਜਾ ਰਿਹਾ ਜਿੱਥੇ ਇੰਸਟੇਬਿਲਿਟੀ ਹੈ, ਅਸਥਿਰਤਾ ਹੈ, ਜ਼ੁਲਮ ਨੇ, ਐਟਰੋਸਿਟੀਜ਼ ਨੇ ਔਰ ਹਿੰਸਾ ਹੈ। ਔਰ ਉਹਦਾ ਸਕੇਲ ਇੰਨਾ ਵੱਡਾ ਔਰ ਇਸ ਲੈਵਲ ਦੀ ਗ੍ਰੈਵਿਟੀ ਹੈ ਕਿ ਵੀ ਉਹ ਜਿਹੜਾ ਟਾਰਗੇਟ ਕਰ ਰਿਹਾ ਉਹ ਮੇਨਲੀ ਜਿਹੜੀਆਂ ਮਾਈਨੋਰਟੀਜ਼ ਨੂੰ ਜਿਨ੍ਹਾਂ 'ਚ ਉਹਨਾਂ ਨੇ ਮੁਸਲਮਾਨ, ਈਸਾਈ ਔਰ ਸਿੱਖ। US Chair Abraham Cooper claimed Muslims, Sikhs, Christians, Dalits and Adivasis are experiencing increased level of attacks and acts of intimidation in India. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਦੇ ਘੱਟ ਗਿਣਤੀਆਂ ਸੰਬੰਧੀ ਵਿਸ਼ੇਸ਼ ਦੂਤ ਮਿਸਟਰ ਫਰਨਾਂਡੋ ਡੀ ਵਾਰਨਸ ਨੇ ਕਿਹਾ ਹੈ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਹਾਲਤ ਬਹੁਤ ਗੰਭੀਰ ਅਤੇ ਖਤਰਨਾਕ ਹੈ। ਉਹਨਾਂ ਅਨੁਸਾਰ ਭਾਰਤ ਵਿੱਚ ਵਿਉਂਤਬੰਦ ਤਰੀਕੇ ਨਾਲ ਘੱਟ ਗਿਣਤੀਆਂ ਨਾਲ ਦਾ ਜਿਹੜਾ ਕਾਂਡ ਉਹ ਕੀਤਾ ਜਾ ਰਿਹਾ ਹੈ। ਸੋ ਉਹ US ਸਰਫ ਦੀ ਕਾਨਫਰੰਸ ਵਿੱਚ ਸੰਬੋਧਨ ਕਰ ਰਹੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 18 ਸਤੰਬਰ ਦੇ ਜਸਟਿਨ ਟਰੂਡੋ ਦੇ ਬਿਆਨੀਏ ਤੋਂ ਬਾਅਦ ਇਹੀ ਨਹੀਂ ਕਿ ਭਾਰਤ ਦਾ ਅਗਲੀ ਚਿਹਰਾ ਬੇਨਕਾਬ ਹੋਇਆ। ਖਾਲਿਸਤਾਨ ਦੀ ਮੂਵਮੈਂਟ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਮੀਡੀਆ 'ਚ ਔਰ ਕੁਛ ਕਿਉਂਕਿ ਇਹ ਖਬਰਾਂ ਇੰਨੀਆਂ ਡੋਮੀਨੇਟ ਕਰਦੀਆਂ ਨੇ ਕਿ ਜਿਹੜੀਆਂ ਡਿਵੈਲਪਮੈਂਟਸ ਹਿਊਮਨ ਰਾਈਟਸ ਗਰੁੱਪਸ ਦੇ ਵਿੱਚ ਹੋ ਰਹੀਆਂ ਖਾਸ ਤੌਰ ਤੇ ਜਿਹੜੇ ਸੈਮਾਈ ਆਫੀਸ਼ੀਅਲ ਨੇ ਉਹਨਾਂ ਵੱਲ ਬਹੁਤਿਆਂ ਦਾ ਧਿਆਨ ਨਹੀਂ, ਸਾਡਾ ਵੀ ਘੱਟ ਸੀ। ਹੁਣ ਜਿਵੇਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ ਜਿਹੜਾ 1998 'ਚ ਕਾਂਗਰਸ ਦੇ ਐਕਟ ਦੇ ਨਾਲ ਬਣਿਆ, ਬਾਈ ਪਾਰਟੀਸਨ ਰਿਪਬਲਿਕਨ ਡੈਮੋਕ੍ਰੈਟ ਉਹਦੇ ਮੈਂਬਰ ਨੇ। ਉਹਦੀ ਰਿਪੋਰਟ ਪਿਛਲੇ 3 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਣ ਦੀ ਹੈ। ਹੁਣ ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨਸ, ਜਿਸ ਯੂਨਾਈਟਿਡ ਨੇਸ਼ਨਸ 'ਚ ਇਹ ਜਨਰਲ ਅਸੈਂਬਲੀ ਸੈਸ਼ਨ ਹੋਇਆ, ਯੂਨਾਈਟਿਡ ਨੇਸ਼ਨਸ ਦੀ ਇੱਕ ਸਪੈਸ਼ਲ ਜਿਹੜੀ ਹੈ ਚੇਅਰ ਹੈ ਜਿਸ ਨੂੰ ਜਿਹੜਾ ਉਹ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਰੈਪੋਰਟੀਅਰ ਯੂਨਾਈਟਿਡ ਨੇਸ਼ਨਸ ਸਪੈਸ਼ਲ ਰੈਪੋਰਟੀਅਰਸ ਔਨ ਮਾਈਨੋਰਿਟੀ ਇਸ਼ੂਜ਼। ਔਰ ਇਸ ਵੇਲੇ ਮਿਸਟਰ ਫਰਨੈਂਡ ਡੀ ਵਾਰਨੈਸ ਜਿਹੜੇ ਨੇ ਉਹ UN ਦੇ ਸਪੈਸ਼ਲ ਰੈਪੋਰਟੀਅਰ ਨੇ ਮਾਈਨੋਰਿਟੀ ਇਸ਼ੂਜ਼ ਦੇ ਉੱਤੇ। ਹੁਣ US ਸਰਫ ਨੇ ਪਿਛਲੇ ਦਿਨਾਂ ਦੇ ਵਿੱਚ ਹੀਅਰਿੰਗ ਕਿ ਵੀ ਕੀ ਚੱਲ ਰਿਹਾ ਕਿਉਂਕਿ US ਸਰਫ ਦੁਨੀਆ 'ਚ ਰਿਲੀਜੀਅਸ ਫਰੀडम ਦੇ ਉੱਤੇ ਜ਼ਿਆਦਾ ਫੋਕਸ ਹੁੰਦਾ ਹੈ, ਸਿਵਲ ਲਿਬਰਟੀਜ਼ ਜਾਂ ਦੂਸਰੇ ਇਸ਼ੂਜ਼ ਦੇ ਉੱਤੇ ਫਿਰ ਜਿਹੜੀ ਸਟੇਟ ਡਿਪਾਰਟਮੈਂਟ ਦੇ ਆਪਣੇ ਵਿੰਗ ਨੇ ਉਹ ਅੱਡ ਕਰਦੇ ਨੇ। ਔਰ ਉਹਦੇ 'ਚ ਜਿਹੜੀ US ਸਰਫ ਨੇ ਹੀਅਰਿੰਗ ਰੱਖੀ ਅਬਾਊਟ ਇੰਡੀਆ, ਉਹਦੇ 'ਚ ਉਹਨਾਂ ਨੇ ਮਿਸਟਰ ਫਰਨੈਂਡ ਡੀ ਵਾਰਨੈਸ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰਿਪੋਰਟਰ ਨੇ ਔਨ ਮਾਈਨੋਰਿਟੀ ਇਸ਼ੂਜ਼ ਉਹਨਾਂ ਨੂੰ ਵੀ ਸੱਦਿਆ। ਹੋਰ ਵੀ ਉਹਨਾਂ ਨੇ ਇੱਕ ਕਾਈਂਡ ਆਫ ਵਿਟਨੈਸਿਸ ਹੁੰਦੀਆਂ ਕਿ ਵਾਟ ਇਜ਼ ਹੈਪਨਿੰਗ ਜੀ। ਔਰ ਜੋ ਉਹਨੇ ਉੱਥੇ ਕਿਹਾ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰਿਪੋਰਟਰ ਨੇ, ਈਵਨ ਇੰਡੀਅਨ ਮੀਡੀਆ ਨੇ ਉਹਨਾਂ 'ਚ ਕਦੀ ਕੋਈ ਖਬਰ ਵਿੱਚੋਂ ਸਲਿਪ ਕਰ ਜਾਂਦੀ ਹੈ। ਕਿਹਾ ਤਾਂ ਉਹਨੇ ਬਹੁਤ ਕੁਝ ਹੋਏਗਾ, ਮੈਂ ਉਹਦੀ ਡੀਟੇਲ ਰਿਪੋਰਟ ਨਹੀਂ ਦੇਖੀ, ਪਰ ਇਹਨਾਂ ਦੀ ਆਪਣੀ ਟਾਈਮਜ਼ ਆਫ ਇੰਡੀਆ ਦੀ ਖਬਰ ਹੈ situation in India massive, systematic and dangerous. United Nations Special Rapporteur on Minority Issues और Mr. Fernand D. Warnes ने ये किया कि भी there is a steady and alarming erosion of fundamental rights, particularly of religious and other minorities in India. The United Nations Special Rapporteur on Minority Issues has told US ਉਹਨੇ ਕਿਹਾ ਜੀ ਸਟੈਡੀ ਲਗਾਤਾਰਤਾ ਨਾਲ ਔਰ ਅਲਾਰਮ ਕਿ ਘੰਟੀਆਂ ਵੱਜਣੀਆਂ ਚਾਹੀਦੀਆਂ ਨੇ ਜਿਵੇਂ ਉੱਥੇ ਘੱਟ ਗਿਣਤੀਆਂ ਦੇ ਹੱਕ ਖਤਮ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ। ਔਰ US ਸਰਫ ਦੇ ਇਕੱਠ ਦੇ ਵਿੱਚ ਉਹਨਾਂ ਨੇ ਕਿਹਾ he said that the situation in India can be summarized in 3 words: massive, systematic and dangerous. ਉਹਨੇ ਕਿਹਾ ਜੇ
ਭਾਰਤ ਦੀ ਸਥਿਤੀ ਨੂੰ 3 ਲਫ਼ਜ਼ਾਂ 'ਚ ਬਿਆਨਣਾ ਹੋਏ ਤੇ ਉੱਥੇ ਮੈਸਿਵ ਲੈਵਲ ਦੇ ਉੱਤੇ ਜਿਹੜਾ ਹਨਨ ਹੋ ਰਿਹਾ, ਸਿਸਟਮੈਟਿਕ ਵਿਉਂਤਬੰਦ। ਇਹ ਨਹੀਂ ਹੈ ਵੀ ਇੱਕ ਘਟਨਾ ਹੋਈ ਤਾਂ ਨਹੀਂ, ਬਿਲਕੁਲ ਉਹ ਬੈਠੇ ਨੇ ਨਾਗਪੁਰ ਦੇ ਜਿਹੜੇ ਖੜਪੇ ਸੱਪ ਨੇ ਹਿੰਦੂ ਤੋਂ ਵੀ। ਔਰ ਥਰਡਲੀ ਡੇਂਜਰਸ, ਕਿ ਖਤਰਨਾਕ ਹੱਦ ਤੱਕ ਇਹਨੂੰ ਪੁਸ਼ ਕਰ ਦਿੱਤਾ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਚਲਦੇ ਇੰਡੀਆ ਰਿਸਕਸ, ਇਹ ਉਹਨਾਂ ਦੇ ਲਫ਼ਜ਼ ਨੇ UN ਸਪੈਸ਼ਲ ਰਿਪੋਰਟਰ ਦੇ, ਇੰਡੀਆ ਰਿਸਕਸ becoming one of the world's main generators of instability, atrocities and violence because of the massive scale and gravity of the violations and abuses targeting mainly religious and other minorities such as Muslims, Christians, Sikhs and others। ਇਹ ਛੋਟੀ ਸਟੇਟਮੈਂਟ ਨਹੀਂ ਹੈ। ਹੁਣ ਇਹ ਹੈ ਜਿਹੜੀ ਗਲੋਬਲ, ਹੁਣ ਕਿਉਂਕਿ ਇਹਨਾਂ ਦੀ ਇੰਨੀ ਕਰਤੂਤ ਹੀ ਸਾਹਮਣੇ ਆਈ ਵੀ ਇਹ ਤਾਂ ਬਾਹਰ ਜਿਹੜਾ ਉਹ ਐਜ਼ ਏ ਰੌਕ ਸਟੇਟ ਟਰਾਂਸਨੈਸ਼ਨਲ ਜਿਹੜਾ ਉਹ ਰਿਪਰੈਸ਼ਨ ਕਰ ਰਹੇ ਨੇ। ਪਰ ਇਹ UN ਸਪੈਸ਼ਲ ਰਿਪੋਰਟਰ ਕਹਿ ਰਿਹਾ ਕਿ ਇੰਡੀਆ ਇਸ ਵੇਲੇ ਦੁਨੀਆ ਦਾ ਉਹ ਮੁਲਕ ਬਣਦਾ ਜਾ ਰਿਹਾ ਜਿੱਥੇ ਇਨਸਟੇਬਿਲਿਟੀ ਹੈ, ਅਸਥਿਰਤਾ ਹੈ, ਜ਼ੁਲਮ ਨੇ, ਐਟਰੋਸਿਟੀਜ਼ ਨੇ ਔਰ ਹਿੰਸਾ ਹੈ। ਔਰ ਉਹਦਾ ਸਕੇਲ ਇੰਨਾ ਵੱਡਾ ਔਰ ਇਸ ਲੈਵਲ ਦੀ ਗ੍ਰੈਵਿਟੀ ਹੈ ਕਿ ਵੀ ਉਹ ਜਿਹੜਾ ਟਾਰਗੇਟ ਕਰ ਰਿਹਾ ਉਹ ਮੇਨਲੀ ਜਿਹੜੀਆਂ ਮਾਈਨੋਰਟੀਜ਼ ਨੂੰ, ਜਿਨ੍ਹਾਂ 'ਚ ਉਹਨਾਂ ਨੇ ਮੁਸਲਮਾਨ, ਈਸਾਈ ਔਰ ਸਿੱਖ। ਹੁਣ ਇਸ ਲੈਵਲ 'ਤੇ ਵੀ ਸਿੱਖਾਂ ਦੀ ਰੈਕਗਨੀਸ਼ਨ, ਇੱਕ ਪਾਸੇ UN ਦਾ ਸਪੈਸ਼ਲ ਰਿਪੋਰਟਰ ਕਹਿ ਰਿਹਾ ਕਿ ਵੀ ਇਹ ਜਿਹੜਾ ਹੈ ਉਹ ਇਸ ਲੈਵਲ 'ਤੇ ਉਹਨੇ ਕਿਹਾ 3 words ਮੈਸਿਵ, ਸਿਸਟਮੈਟਿਕ ਐਂਡ ਡੇਂਜਰਸ। ਤੇ ਦੂਸਰੇ ਪਾਸੇ ਇੰਟਰਨੈਸ਼ਨਲ ਮੀਡੀਆ ਨੇ ਸਾਹਮਣੇ ਲੈ ਆਉਂਦਾ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ। ਫਿਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਮੋਦੀ ਔਰ ਬਾਈਡਨ ਔਰ ਇਹ ਸਾਰਿਆਂ ਦੀ ਗੱਲ ਕੀਤੀ ਹੈ। ਔਰ ਇਸ ਦੇ ਉੱਤੇ ਹੀ ਜਿਹੜਾ ਈਵਨ ਫਿਰ US ਸਰਫ ਜਿਹੜਾ ਕਮਿਸ਼ਨ ਹੈ ਉਹਦਾ ਚੇਅਰਮੈਨ ਹੈ ਅਬਰਾਹਮ ਕੂਪਰ, ਉਹਨੇ ਕਿਹਾ, US ਸਰਫ ਚੇਅਰ ਅਬਰਾਹਮ ਕੂਪਰ claimed Muslims, Sikhs, Christians, Dalits and Adivasis are experiencing increased level of attacks and acts of intimidation in India। ਕਿ ਭਾਈ ਇੰਨੀ ਵਾਇਲੈਂਸ ਔਰ ਉਹਨਾਂ ਦੀਆਂ ਜਿਹੜੀ ਹੈ ਹੋਂਦ ਨੂੰ ਮਿਟਾਉਣ ਦੀ ਲਾਈਨ ਹੈ। ਮੈਂ ਤੁਹਾਡੀ ਵੱਲ ਵੀ ਦੇਖ ਰਿਹਾ, ਹੋਰ ਵੀ ਇਸ਼ੂ ਨੇ। ਸੋ ਅਸੀਂ ਇੱਥੇ ਇਹੀ ਦੱਸਣਾ ਚਾਹੁੰਦੇ ਹਾਂ ਕਿ ਇਹੀ ਹੁੰਦਾ ਹੈ ਕਿ ਜਦੋਂ ਜ਼ਾਲਮ ਦਾ ਚਿਹਰਾ ਬੇਨਕਾਬ ਹੋ ਰਿਹਾ ਹੁੰਦਾ ਤੇ ਬਹੁਤ ਵਾਰ ਫਿਰ ਉਸ ਦਾ ਜਿਹੜਾ ਪਰਛਾਵਾਂ ਹੈ ਉਹ ਵੀ ਉਸ ਦਾ ਸਾਥ ਛੱਡ ਜਾਂਦਾ ਹੈ। ਇਹ ਹਾਲ ਇਸ ਵੇਲੇ ਭਾਰਤ ਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਨ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।